ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ 'ਚ ਜੁੜ ਚੁੱਕੇ ਨੇ ਸੈਨੋ ਦੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸ ਦੇ ਜਿੰਨੇ ਵੀ ਸਰੋਤੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸਟੇਸ਼ਨ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 30 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਦੇ ਵਿੱਚ ਨੰਬਰ 408-272-2500 ਦੇ ਉੱਤੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਬੂਟਾ ਸਿੰਘ ਹੇਅਰ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨੂੰ ਲੈ ਕੇ ਜੇ ਗੱਲਬਾਤ ਕਰਦੇ ਜਾਈਏ, ਕਹਿੰਦੇ ਵੀ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਚੁਆਇਸ ਬੜੀ ਕਲੀਅਰ ਆ। ਪਿਛਲੇ ਕੁਆਰਟਰ ਦੇ ਵਿੱਚ ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ ਵੀ 33.1% ਜਿਹੜਾ GDP ਆ ਉਹ ਜਿਹੜਾ ਉਹ ਉੱਪਰ ਗਿਆ ਹੈਗਾ ਆ। ਇਹ ਕਹਿੰਦੇ 1950 ਤੋਂ ਬਾਅਦ ਇੱਦਾਂ ਹੋਇਆ ਹੈਗਾ। ਤੇ ਇਕੋਨਮੀ ਜਿਹੜੀ ਆ ਉਹ 7% ਦੇ ਕਰੀਬ ਜਿਹੜੀ ਐਕਸਪੈਂਡ ਹੋਈ ਆ। ਇਸੇ ਤਰ੍ਹਾਂ ਜਿਹੜੇ ਅਨਪਲਾਇਮੈਂਟ ਫਾਈਲ ਕਰਨਾ ਸੀ, ਜੋਬਲੈਸ ਕਲੇਮ, ਉਹ ਵੀ 9ਵੇਂ ਵੀਕ ਲਗਾਤਾਰ ਹੁਣ ਘਟਦੇ ਗਏ ਹੈਗੇ ਆ। 7,51,000 ਹੈਗੇ ਆ, ਜਿਹੜੇ ਕਿ ਐਸਟੀਮੇਟ ਹੋਣਾ ਸੀ 7,78,000 ਦੇ ਕਰੀਬ। ਸੋ ਇਹ ਜਿਹੜੀ ਚੀਜ਼ ਆ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜਾ ਬੰਪ ਦੇ ਸਕਦੀ ਹੈਗੀ ਇਲੈਕਸ਼ਨ ਦੇ ਵਿੱਚ, ਜਿਨ੍ਹਾਂ ਲੋਕਾਂ ਨੇ ਹਜੇ ਵੋਟ ਨਹੀਂ ਪਾਈ ਹੈਗੀ। ਜੀ, ਆਲਰੇਡੀ ਉਹ ਤਾਂ ਦੇਖਿਆ ਜਾਵੇ ਤਾਂ ਕਾਫੀ ਲੋਕਾਂ ਨੇ, ਕਰੋੜਾਂ ਦੀ ਸੰਖਿਆ 'ਚ, ਮਿਲੀਅਨਸ ਲੋਕਾਂ ਨੇ ਆਲਰੇਡੀ ਜਿਹੜੀ ਵੋਟ ਆ ਉਹ ਪਾ ਚੁੱਕੇ ਆ। ਟੈਕਸਸ ਦੇ ਵਿੱਚ ਤਾਂ ਆਲਰੇਡੀ 2016 ਦਾ ਰਿਕਾਰਡ ਟੁੱਟ ਚੁੱਕਾ। ਜਿੰਨਾ ਕੁੱਲ ਜਿਹੜੇ ਬੈਲਟ ਪਏ ਸੀਗੇ ਟੈਕਸਸ ਦੇ ਵਿੱਚ, ਉਹਦੇ ਨਾਲੋਂ ਜ਼ਿਆਦਾ ਆਲਰੇਡੀ ਲੋਕਾਂ ਨੇ ਵੋਟ ਅਰਲੀ ਕਰ ਚੁੱਕੇ ਆ। ਸੋ ਇਹ ਅਗਲੇ 4 ਦਿਨਾਂ ਦੇ ਵਿੱਚ ਹੋਰ ਪਤਾ ਨਹੀਂ ਕਿੰਨੀਆਂ ਵੋਟਾਂ ਪੈਣੀਆਂ, ਅਤੇ ਇਸ ਦਾ ਅਸਰ, ਇਸ ਦੇ ਵੱਲ ਨੂੰ ਕਿਹਦਾ ਅਸਰ ਹੋਊਗਾ ਜ਼ਿਆਦਾ, ਇਹ ਦੇਖਣ ਦੀ ਗੱਲ ਆ। ਇਹ ਵੈਸੇ ਦੇਖਿਆ ਜਾਵੇ ਟੈਕਸਸ ਦੇ ਵਿੱਚ ਜਿਹੜੇ ਕੰਜ਼ਰਵੇਟਿਵ ਆ ਉਹ ਹਮੇਸ਼ਾ ਹੀ ਵੋਟ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਪਾਉਂਦੇ ਆ। ਇੰਨੀ ਜ਼ਿਆਦਾ ਵੋਟ ਪੈਣ ਦੇ ਕਰਕੇ ਜ਼ਰੂਰ ਤਾਂ ਹੀ ਜਿਹੜਾ ਟੈਕਸਸ ਆ ਉਹ ਪਲੇ ਦੇ ਵਿੱਚ ਜਿਹੜਾ ਉਹ ਨਜ਼ਰ ਆ ਰਿਹਾ ਡੈਮੋਕ੍ਰੇਟਾਂ ਨੂੰ, ਵੀ ਸ਼ਾਇਦ ਵੀ ਉਹਨਾਂ ਦੇ ਦੁਆਰਾ, ਉਹਨਾਂ ਦੇ ਲੋਕਾਂ ਦੇ ਦੁਆਰਾ ਜਿਹੜੀ ਆ ਰਜਿਸਟਰਡ ਵੋਟਰ ਦੇ ਦੁਆਰਾ ਜਿਹੜੀ ਵੋਟ ਆ ਉਹ ਜ਼ਿਆਦਾ ਪਈ ਹੈਗੀ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕਿਸ ਪਾਸੇ ਵੱਲ ਨੂੰ ਵੱਧਦਾ ਆ। ਉੱਧਰ ਦੇਖਿਆ ਜਾਵੇ ਤਾਂ ਦੋਨੋਂ ਹੀ ਜਿਹੜੇ ਨੋਮੀਨੀ ਹੈਗੇ ਆ, ਪ੍ਰੈਜ਼ੀਡੈਂਟ ਟਰੰਪ ਤੇ ਡੈਮੋਕ੍ਰੇਟ ਨੋਮੀਨੀ ਜੋ ਬਾਈਡਨ, ਇਹ ਮਿਡ ਵੈਸਟਰਨ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਜਿਹੜੇ ਆ ਉਹ ਹੁਣ ਫੇਰੀਆਂ ਕੱਢ ਰਹੇ ਨੇ। ਇੱਕ ਦਿਨ ਦੇ ਵਿੱਚ 3 ਇਵੈਂਟਸ ਜਿਹੜੇ ਆ ਉਹ ਸਟੇਜਿੰਗ ਜਿਹੜੀ ਆ ਉਹ ਉਹਨਾਂ ਦੀ ਹੋ ਰਹੀ ਹੈਗੀ ਆ। ਜਿਹੜੇ ਦੋਨਾਂ ਦੇ ਦੁਆਰਾ ਹੀ ਕਹਿੰਦੇ ਮਿਨੇਸੋਟਾ ਅਤੇ ਵਿਸਕੌਨਸਨ ਦੇ ਵਿੱਚ ਜਿਹੜੇ ਆ ਉਹ ਗੇੜਾ ਕੱਢਿਆ ਜਾਊਗਾ। ਉੱਧਰ ਜੋ ਬਾਈਡਨ ਆ ਉਹ ਆਇਓਵਾ ਦੇ ਵਿੱਚ, ਅਤੇ ਜਿਹੜੇ ਡੋਨਲਡ ਟਰੰਪ ਨੇ ਉਹ ਮਿਸ਼ੀਗਨ ਦੇ ਵਿੱਚ ਜਿਹੜੀ ਫੇਰੀ ਕੱਢ ਕੇ ਆਉਣਗੇ। ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਉਹ ਐਰੀਜ਼ੋਨਾ ਦੇ ਵਿੱਚ ਆਏ ਨੇ। ਉੱਧਰ ਕਮਲਾ ਹੈਰਿਸ ਜਿਹੜੀ ਆ ਉਹ ਟੈਕਸਸ ਦੇ ਵਿੱਚ ਜਿਹੜੀ ਉਹ ਅੱਜ ਜਾ ਰਹੀ ਹੈਗੀ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ। ਪੂਰਾ ਜ਼ੋਰ ਲੱਗਾ ਹੈ। ਅਖੀਰਲੇ 4 ਦਿਨ ਜਿਹੜੇ ਆ ਉਹ ਰਹਿ ਗਏ ਨੇ, ਅਤੇ ਕੱਲ੍ਹ ਤੋਂ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਅਰਲੀ ਵੋਟਿੰਗ ਸੈਂਟਰਸ ਜਿਹੜੇ ਆ ਉਹ ਵੀ ਖੁੱਲ੍ਹ ਜਾਣੇ ਨੇ, ਜਿੱਥੇ ਲੋਕ ਜਾ ਕੇ ਆਪਣੀ ਜਿਹੜੀ ਵੋਟ ਆ ਉਸ ਦਾ ਭੁਗਤਾਨ ਕਰ ਸਕਦੇ ਨੇ। ਉੱਧਰ ਜਿਹੜੀਆਂ ਜੀ ਬਿਲਕੁਲ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਲਿਲ ਵੇਨ ਆ, ਇੱਕ ਰੈਪਰ ਆ USA ਦੇ ਵਿੱਚ, ਕਾਫੀ ਬਹੁਤ ਹੀ ਮਸ਼ਹੂਰ। ਉਸਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜਾ ਆ ਐਂਡੋਰਸ ਕੀਤਾ ਹੈਗਾ। ਉਹ ਕਹਿੰਦੇ ਵੀ ਮੈਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀਆਂ ਜਿਹੜੀਆਂ ਪਿਛਲੀਆਂ ਪਾਲਿਸੀਆਂ, ਖਾਸ ਕਰਕੇ ਕਾਲੇ ਮੂਲ ਦੇ ਲੋਕਾਂ ਦੇ ਲਈ, ਕਿਉਂਕਿ ਜਿਹੜਾ ਜੇਲ੍ਹ ਦੇ ਵਿੱਚ ਰਿਫਾਰਮਸ ਲਿਆਂਦਾ ਸੀ ਉਹਨੂੰ ਲੈ ਕੇ,
ਤੇ ਹੁਣ ਜਿਹੜਾ ਨਵਾਂ ਉਹਨਾਂ ਨੇ ਆਪਣਾ ਅਨਾਉਂਸ ਕੀਤਾ ਹੈਗਾ ਪਲਾਨ, ਜਿਹਦੇ ਵਿੱਚ $500 ਬਿਲੀਅਨ ਬਲੈਕ ਅਮਰੀਕਨ ਕਮਿਊਨਿਟੀਜ਼ ਦੇ ਵਿੱਚ ਜਿਹੜਾ ਖਰਚਿਆ ਜਾਣਾ ਆ, ਉਹਨੂੰ ਲੈ ਕੇ ਕਹਿੰਦੇ ਵੀ ਮੈਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਸਪੋਰਟ ਕਰਨ ਜਾ ਰਿਹਾ ਆ। ਇਹ ਤੋਂ ਪਹਿਲਾਂ ਵੀ ਇੱਕ 50 ਸੈਂਟ ਰੈਪਰ ਜਿਹੜਾ ਆ, ਜਿਹਨੂੰ 50 ਸੈਂਟ ਕਰਕੇ ਜਾਣਿਆ ਜਾਂਦਾ, ਉਸਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਐਂਡੋਰਸ ਕੀਤਾ ਸੀ। ਕਹਿੰਦੇ ਵੀ ਜਿਹੜੇ ਜੋ ਬਾਈਡਨ ਦੀ ਟੈਕਸ ਦੀ ਪਲਾਨ ਆ, ਉਹਦੇ ਨਾਲ ਮੈਂ ਸਿਰਫ 20 ਸੈਂਟ ਰਹਿ ਜਾਊਂਗਾ। ਸੋ ਇਹ ਦੋਨਾਂ ਦੇ ਜਿਹੜੇ ਸਪੋਰਟ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਹੋਈ ਆ, ਇਹਨਾਂ ਦੀ ਫੋਲੋਇੰਗ ਵੀ ਬਹੁਤ ਆ, ਤੇ ਇਹਨਾਂ ਦੇ ਜਿਹੜੇ ਮਜ਼ਾਕ ਵੀ ਆ ਉਹ ਕਾਫੀ ਜਿਹੜੇ ਆ ਉੱਡ ਰਹੇ ਹੈਗੇ ਵੀ ਇਹਨਾਂ ਨੇ ਕਿਉਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਸਪੋਰਟ ਕੀਤੀ ਹੈਗੀ ਆ। ਜੀ 50 ਸੈਂਟ ਦੇ ਮਾਮਲੇ 'ਚ ਤਾਂ ਦੱਸ ਜੀ, ਉੱਥੇ ਲੇਟੈਸਟ ਖਬਰ ਇਹ ਆ ਰਹੀ ਆ, ਚੈਲਸੀ ਹੈਂਡਲਰ ਜਿਹੜੀ ਇੱਕ ਟਾਕ ਸ਼ੋ ਵੀ ਕਰਦੀ ਆ, ਕਾਮੇਡੀ ਸ਼ੋ ਵੀ ਜਿਹੜੀ ਕਰਦੀ ਆ, ਉਸਨੇ ਕਿਹਾ ਵੀ ਮੇਰੀ ਕੱਲ੍ਹ ਪਰਸੋਂ ਹੀ ਜਿਹੜੀ ਮੁੜ ਦੁਬਾਰਾ ਉਸਨੇ ਨਾਲ ਗੱਲ ਹੋਈ ਆ, ਕਹਿੰਦਾ 50 ਸੈਂਟ ਉਸ ਦੇ ਵਿੱਚ ਉਹ ਮੰਨਦਾ ਹੈ ਵੀ ਉਸਨੇ ਜਾਣ ਬੁੱਝ ਕੇ ਜਿਹੜੀ ਉਹ ਗੱਲ ਆਖੀ ਆ, ਤੇ ਪਰ ਉਹ ਕਹਿੰਦਾ ਵੀ ਉਹ ਜੋ ਬਾਈਡਨ ਨੂੰ ਸਪੋਰਟ ਜਿਹੜਾ ਆ ਉਹ ਅਸਲ ਦੇ ਵਿੱਚ ਜਿਹੜਾ ਉਹ ਕਰ ਰਿਹਾ ਹੈਗਾ ਆ। ਹੁਣ ਇੱਕ ਨਵੀਂ ਚੀਜ਼ ਜਿਹੜੀ ਉਸ ਮਾਮਲੇ ਦੇ ਵਿੱਚ 50 ਸੈਂਟ ਦੇ ਮਾਮਲੇ ਦੇ ਵਿੱਚ ਉਹ ਆਈ ਆ ਵੀ ਉਹ ਤਾਂ ਸਪੋਰਟ ਜਿਹੜੇ ਐਕਚੁਅਲ 'ਚ ਜੋ ਬਾਈਡਨ ਨੂੰ ਕਰ ਰਿਹਾ। ਕਹਿੰਦੇ ਵੀ ਉਹਨੇ ਬੜਾ ਕਲੀਅਰਲੀ ਜਿਹੜਾ ਮੈਨੂੰ ਜਿਹੜਾ ਉਹ ਦੱਸਿਆ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਬਾਹਰੋਂ ਕੁਝ ਹੋਰ ਕਹਿ ਰਹੇ ਆ, ਅੰਦਰ ਖਾਤੇ ਜਿਹੜਾ ਉਹ ਕੁਝ ਹੋਰ ਜਿਹੜਾ ਉਹ ਹੋ ਰਿਹਾ ਹੈਗਾ ਆ। ਉੱਧਰ ਜਿੱਥੇ ਜਿੱਥੇ ਇਲੈਕਸ਼ਨ ਕੰਪੈਟੀਟਿਵ ਆ, ਯਾਨੀ ਕਿ ਬੈਟਲ ਗਰਾਊਂਡ ਸਟੇਟ ਆ, ਉਹਨਾਂ ਥਾਵਾਂ ਦੇ ਉੱਤੇ ਕਰੋਨਾ ਵਾਇਰਸ ਦਾ ਸਰਜ ਜਿਹੜਾ ਆ ਉਹ ਵਧਿਆ ਹੋਇਆ। ਇਸ ਮੌਕੇ ਰਿਕਾਰਡ ਤੋੜ ਆંકੜੇ ਜਿਹੜੇ ਆ ਉਹ ਆ ਰਹੇ ਨੇ। ਕੁਛ ਰਿਪੋਰਟਾਂ ਦੇ ਮੁਤਾਬਕ ਤਾਂ ਜਿਹੜੇ ਕਹਿੰਦੇ ਆ ਵੀ ਅਗਲੇ ਸਾਲ ਦੇ ਸ਼ੁਰੂਆਤ ਤੱਕ ਤੇ ਇਸ ਸਾਲ ਦੇ ਅਖੀਰ ਤਾਈਂ ਜਿਹੜੇ ਆ ਕੇਸ ਬਹੁਤ ਜ਼ਿਆਦਾ ਵਧਣਗੇ, ਅਤੇ ਇੱਥੋਂ ਤੱਕ ਵੀ ਕਈਆਂ ਦੇ ਸੰਭਾਵਨਾਵਾਂ ਜਿਹੜੀਆਂ ਜਤਾਈਆਂ ਨੇ ਵੀ ਮਰਨ ਵਾਲਿਆਂ ਦੀ ਜਿਹੜੀ ਸੰਖਿਆ 3 ਗੁਣਾ ਜਿਹੜੀ ਆ ਉਹ ਹੋ ਸਕਦੀ ਆ। ਸੋ ਆਪਾਂ ਸਾਰਿਆਂ ਨੂੰ ਫਿਰ ਬੇਨਤੀ ਕਰਦੇ ਹਾਂ, ਨੋ ਡਾਊਟ ਇਹ ਲੋਕਾਂ ਦੇ ਵਿੱਚ ਵਿਚਰਨ ਦਾ ਸਮਾਂ ਜਿਹੜਾ ਹੁੰਦਾ ਆ, ਸੋਸ਼ਲ ਗੈਦਰਿੰਗਸ ਜਿਹੜੀਆਂ ਹੁੰਦੀਆਂ ਆ, ਪਰ ਧਿਆਨ ਜਿਹੜਾ ਉਹ ਜ਼ਰੂਰ ਰੱਖਿਓ ਆਪਣੀ ਸਿਹਤ ਦਾ, ਆਪਣੇ ਜਿਹੜੇ ਬਜ਼ੁਰਗਾਂ ਦੀ ਸਿਹਤ ਦਾ, ਮਾਪਿਆਂ ਦੀ ਜਿਹੜਾ ਆ ਉਹ ਸਿਹਤ ਦਾ, ਬੱਚਿਆਂ ਦੀ ਸਿਹਤ ਦਾ, ਕਿਉਂਕਿ ਨੋ ਡਾਊਟ ਬਹੁਤ ਸਾਰੇ ਲੋਕ ਰਿਕਵਰ ਕਰ ਜਾਂਦੇ ਨੇ, ਪਰ ਇਸ ਦਾ ਲੌਂਗ ਟਾਈਮ ਇਫੈਕਟ ਕੀ ਹੋਊਗਾ ਇਸ ਦੇ ਬਾਰੇ ਅਜੇ ਕਿਸੇ ਨੂੰ ਵੀ ਕੁਛ ਨਹੀਂ ਪਤਾ ਵੀ ਇਸ ਕਰੋਨਾ ਵਾਇਰਸ ਦੇ ਕਰਕੇ ਤੁਹਾਡੇ ਜਿਹੜੇ ਰੈਸਪੀਰੇਟਰੀ ਔਰਗਨਸ ਆ ਉਹਨਾਂ ਉੱਤੇ ਕਿੱਦਾਂ ਦਾ ਭੈੜਾ ਅਸਰ ਲੌਂਗ ਜਿਹੜੇ ਸਮੇਂ ਦੇ ਲਈ ਉਹ ਰਹਿੰਦਾ ਆ। ਸੋ ਇਸ ਲਈ ਬਚਾਅ ਦੇ ਵਿੱਚ ਹੀ ਬਚਾਅ ਆ। ਇਹ ਨਾ ਸੋਚੋ ਵੀ ਕੋਈ ਨਹੀਂ ਜੀ ਹੋ ਗਿਆ ਤਾਂ ਮੈਂ ਠੀਕ ਵੀ ਹੋ ਜਾਊਂਗਾ, ਦੈਟ ਇਜ਼ ਗੁੱਡ। ਠੀਕ ਹੋਣੇ ਚਾਹੀਦੇ ਆ ਲੋਕ ਵੱਧ ਤੋਂ ਵੱਧ, ਪਰ ਇਹ ਵੀ ਜੇ ਉਹ ਤੋਂ ਪਹਿਲਾਂ ਹੀ ਬਚਾਅ ਰੱਖਿਆ ਜਾਵੇ ਆਪਣਾ ਤਾਂ ਹੋਰ ਵੀ ਬਿਹਤਰ ਆ। ਜੀ, ਅਗਲੀ ਖਬਰ ਜਿਹੜੀ ਟਰਕੀ ਤੋਂ ਆ ਰਹੀ ਆ, ਜਿੱਥੇ ਕਿ ਅੱਜ ਇੱਕ ਬਹੁਤ ਵੱਡਾ ਭੂਚਾਲ ਆਇਆ 7.0 ਮੈਗਨੀਚਿਊਡ ਦਾ, ਜਿਹਦੇ ਨਾਲ ਹੁਣ ਤੱਕ ਜਿਹੜੀਆਂ ਅਪਡੇਟਸ ਖਬਰਾਂ ਆਈਆਂ ਵੀ 6 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਕਾਫੀ ਬਿਲਡਿੰਗਸ ਜਿਹੜੀਆਂ ਹੈਗੀਆਂ ਆ ਉਹ ਡਿੱਗ ਪਈਆਂ ਹੈਗੀਆਂ। ਸੋ ਟਰਕੀ ਇਹ ਕਾਫੀ ਅਰਥਕੁਏਕ ਪ੍ਰੋਨ ਏਰੀਆ ਆ, ਇੱਥੇ ਭੂਚਾਲ ਆਉਂਦੇ ਹੀ ਰਹਿੰਦੇ ਹੈਗੇ ਆ, ਕਿਉਂਕਿ ਬਿਲਕੁਲ ਇਹ ਫਾਲਟ ਲਾਈਨ ਉੱਥੋਂ ਦੀ ਥੱਲੇ ਦੀ ਲੰਘਦੀ ਹੈਗੀ ਆ ਜਿੱਥੇ ਟਰਕੀ ਹੈਗਾ ਆ। ਪਰ ਕਿਉਂਕਿ ਬਿਲਡਿੰਗਸ ਉੱਥੇ ਇੰਡੀਆ ਵਾਂਗ ਇੱਟਾਂ ਦੀਆਂ ਆ, ਅਤੇ ਜਦੋਂ ਇਹ ਭੂਚਾਲ ਆਉਂਦਾ ਆ ਅਤੇ ਉਹਦੇ ਨਾਲ ਨੁਕਸਾਨ ਬਹੁਤ ਹੁੰਦਾ ਹੈਗਾ। ਸੋ ਇਹ ਅੱਜ ਜਿਹੜੀ ਲੇਟੈਸਟ ਖਬਰ ਆਈ ਆ ਵੀ 7.0 ਮੈਗਨੀਚਿਊਡ ਦਾ ਅਰਥਕੁਏਕ ਜਿਹੜਾ ਟਰਕੀ ਦੇ ਵਿੱਚ ਆਇਆ ਹੈਗਾ। ਜੀ ਰਾਈਟ ਨਾਓ ਇਲੈਕਸ਼ਨ ਦੇ ਬਾਰੇ ਜੇ ਦੇਖਦੇ ਜਾਈਏ ਤਾਂ ਕਈ ਜਿਹੜੇ ਪੋਲਸ ਆ ਉਹ ਜੋ ਬਾਈਡਨ ਨੂੰ ਡੋਨਲਡ ਟਰੰਪ ਦੇ ਨਾਲੋਂ 10 ਪਰਸੈਂਟੇਜ ਪੁਆਇੰਟ ਨੈਸ਼ਨਲ ਐਵਰੇਜ ਦੇ ਵਿੱਚ ਜਿਹੜੇ ਉਹ ਅੱਗੇ ਦਿਖਾ ਰਹੇ ਨੇ, 43 ਦੇ ਮੁਕਾਬਲੇ 53% ਜੋ ਬਾਈਡਨ ਦੇ ਹੱਕ ਦੇ ਵਿੱਚ। ਉੱਧਰ ਇਹ ਜਿਹੜੀਆਂ 12 ਅਕਤੂਬਰ ਨੂੰ ਜਿਹੜੀਆਂ ਨੈਸ਼ਨਲ ਪੋਲਸ ਹੋਈਆਂ ਉਸ ਦੇ ਵਿੱਚ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਇਹਨਾਂ ਪੋਲਸ ਦੇ ਮੁਤਾਬਕ ਵਿਸਕੌਨਸਨ ਅਤੇ ਮਿਸ਼ੀਗਨ ਦੇ ਵਿੱਚ ਬਾਈਡਨ 9 ਪੁਆਇੰਟ ਨਾਲ ਲੀਡ ਕਰ ਰਿਹਾ ਆ, 7 ਪੁਆਇੰਟ ਦੇ ਨਾਲ ਪੈਨਸਲਵੇਨੀਆ 'ਚ, 5 ਪੁਆਇੰਟ ਦੇ ਨਾਲ ਐਰੀਜ਼ੋਨਾ 'ਚ ਅਤੇ 3 ਪੁਆਇੰਟ ਦੇ ਨਾਲ ਫਲੋਰੀਡਾ 'ਚ। ਅਤੇ ਇੱਕ ਜਿਹੜੀ ਰੀਅਲ ਕਲੀਅਰ ਪੋਲੀਟਿਕਸ ਵਾਲੇ ਆ ਉਹ ਉਹਨਾਂ ਨੇ ਵੀ ਜਿਹੜਾ ਦੱਸਿਆ ਵੀ ਰਾਈਟ ਨਾਓ ਬਾਈਡਨ ਦੀ ਨੈਸ਼ਨਲ ਐਵਰੇਜ ਜਿਹੜੀ ਆ 7.8 ਪਰਸੈਂਟੇਜ ਜਿਹੜੀ ਉੱਤੇ ਆ, ਅਤੇ ਬੈਟਲ ਗਰਾਊਂਡ ਸਟੇਟਸ ਦੇ ਵਿੱਚ 3%। ਇੰਨਾ ਕੁ ਤਾਂ ਮਾਰਜਨ ਆਫ ਐਰਰ ਜਿਹੜਾ ਉਹ ਵੈਸੇ ਵੀ ਰਹਿੰਦਾ ਹੁੰਦਾ ਆ। ਪਿਛਲੀ ਵਾਰੀ ਵੀ ਹੈਲਰੀ ਕਲਿੰਟਨ ਇੰਨੀ ਕੁ ਜਿਹੜੀ ਆ ਉਹ ਪੋਲਸ ਦੇ ਵਿੱਚ ਅੱਗੇ ਜਾ ਰਹੀ ਸੀਗੀ, ਪਰ ਉਸ ਦੀ ਜਿਹੜੀ बढ़त ਆ ਇਹ ਪੋਲਸ ਦੇ ਵਿੱਚ ਉਹ ਖੁਰ ਗਈ, ਅਤੇ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਇਲੈਕਟ ਹੋਏ ਸੀਗੇ। ਉਹਨਾਂ ਨੇ ਜਿਹੜੀ ਆ ਇਲੈਕਟਰਲ ਕਾਲਜ ਨੂੰ ਉਹ ਜਿੱਤਿਆ ਸੀਗਾ। ਉੱਧਰ ਖਦਸ਼ਾ ਜਿਹੜਾ ਹੁਣ ਇੱਕ ਹੋਰ ਨਵਾਂ ਜਿਹੜਾ ਇਸ ਟਾਈਮ ਵੱਧਦਾ ਜਾ ਰਿਹਾ ਸਿਵਲ ਅਨਰੈਸਟ ਦਾ, ਵੀ ਇਲੈਕਸ਼ਨ ਡੇ ਤੋਂ ਬਾਅਦ ਦੇ ਵਿੱਚ ਪ੍ਰੋਟੈਸਟ ਵਾਇਲੈਂਸ ਜਿਹੜੇ ਆ ਉਹ ਹੋ ਸਕਦੇ ਨੇ ਦੋਨੋਂ ਹੀ ਤਰਫੋਂ ਦੇ ਜਿਹੜੇ ਐਕਸਟਰੀਮਿਸਟ ਗਰੁੱਪਸ ਆ ਉਹਨਾਂ ਦੇ ਦਰਮਿਆਨ। ਬੇ ਏਰੀਏ ਦੇ ਬਹੁਤ ਸਾਰੇ ਜਿਹੜੇ ਬਿਲਡਿੰਗ ਓਨਰਸ ਆ ਉਹਨਾਂ ਨੇ ਕਹਿੰਦੇ ਇਲੈਕਸ਼ਨ ਡੇ ਤੋਂ ਪਹਿਲਾਂ
ਬੋਰਡ ਅਪ ਕਰਨਾ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਜਿਹੜੀ ਉਹ ਗੱਲ ਦੇਖਣ ਨੂੰ ਸੁਣਨ ਨੂੰ ਜਿਹੜੀ ਉਹ ਮਿਲ ਰਹੀ ਆ। ਕੱਲ੍ਹ ਜਿੱਦਾਂ ਆਪਾਂ ਦੱਸਿਆ ਸੀ ਵੀ ਵਾਲਮਾਰਟ ਨੇ ਆਪਣੇ ਸਾਰੇ ਹੀ ਸਟੋਰਾਂ ਦੇ ਵਿੱਚੋਂ ਜਿਹੜੇ ਡਿਸਪਲੇ ਦੇ ਉੱਤੇ ਲੱਗੀਆਂ ਫਾਇਰ ਆਰਮਸ ਆ ਜਾਂ ਐਮੂਨੇਸ਼ਨ ਆ ਉਸ ਨੂੰ ਚੁੱਕ ਦਿੱਤਾ ਸੀਗਾ। ਜੀ ਬਿਲਕੁਲ। ਇੱਥੇ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਏਰੀਆ ਕਹਿੰਦੇ ਵੀ ਉੱਥੇ ਸਭ ਤੋਂ ਜ਼ਿਆਦਾ ਰਿਸਕ ਹੈਗਾ ਵਾਇਲੈਂਸ ਦਾ, ਇਲੈਕਸ਼ਨ ਰਿਲੇਟਡ ਵਾਇਲੈਂਸ ਦਾ। ਸੋ ਉਹਨਾਂ ਨੇ ਹਾਈਐਸਟ ਅਲਰਟ ਜਿਹੜਾ ਜਾਰੀ ਕੀਤਾ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਵੀ ਵਾਲਮਾਰਟ ਨੇ ਤਾਂ ਆਪਣੇ ਜਿਹੜੇ ਜਿੰਨੀਆਂ ਵੀ ਗਨਸ ਵਗੈਰਾ ਆ ਉਹ ਲੌਕ ਕਰ ਦਿੱਤੀਆਂ, ਸੈੱਲ ਜ਼ਰੂਰ ਕਰੂਗੇ। ਸੋ ਸੈਕਰਾਮੈਂਟੋ ਪੁਲਿਸ, ਹੋਮਲੈਂਡ ਸਿਕਿਉਰਿਟੀ ਸਾਰੇ ਜਿੱਦਾਂ ਅਲਰਟ ਤੇ ਹੈਗੇ ਆ। ਸੋ ਵੱਖ-ਵੱਖ ਸ਼ਹਿਰਾਂ ਦੇ ਵਿੱਚ USA ਦੇ ਵਿੱਚ ਕਹਿੰਦੇ ਵਾਇਲੈਂਸ ਹੋ ਸਕਦੀ ਆ। ਸੋ ਸਮਾਲ ਬਿਜ਼ਨਸ ਓਨਰਸ ਜਿਹੜੇ ਆ ਕਾਫੀ ਫਿਕਰ ਦੇ ਵਿੱਚ ਹੈਗੇ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ 20% ਦੇ ਕਰੀਬ ਜਿਹੜੇ ਗਰੋਸਰੀ ਸਟੋਰ ਦੇ ਵਰਕਰਸ ਆ ਉਹਨਾਂ ਨੂੰ COVID-19 ਹੋਇਆ ਹੈਗਾ ਆ। ਪਰ ਇਹ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਬਹੁਤਿਆਂ ਨੂੰ ਕਿਸੇ ਤਰ੍ਹਾਂ ਦੇ ਸਿੰਪਟਮ ਨਹੀਂ ਆਏ ਹੈਗੇ। ਸੋ ਆਪਾਂ ਪਹਿਲਾਂ ਵੀ ਖਬਰਾਂ ਸਾਂਝੀਆਂ ਕੀਤੀਆਂ ਵੀ ਕਿਸ ਤਰ੍ਹਾਂ ਲੋਕਾਂ ਨੂੰ COVID-19 ਜਿਹੜਾ ਹੋ ਜਾਂਦਾ ਆ ਕਰੋਨਾ, ਤੇ ਉਹ ਪਤਾ ਹੀ ਨਹੀਂ ਲੱਗਦਾ ਵੀ ਹੋਇਆ ਜਾਂ ਨਹੀਂ ਹੋਇਆ, ਕਿਉਂਕਿ ਆਟੋਮੈਟਿਕਲੀ ਉਹ ਠੀਕ ਵੀ ਹੋ ਜਾਂਦੇ ਆ। ਪਰ ਗਰੋਸਰੀ ਵਰਕਰਸ ਦੀ ਜੇ ਗੱਲ ਕਰਦੇ ਜਾਈਏ, ਇਹ ਕਾਫੀ ਰਿਸਕੀ ਜੌਬ ਹੈਗੀ ਆ, ਕਿਉਂਕਿ ਕਸਟਮਰਸ ਦੇ ਨਾਲ ਉਹ ਮਿਲਦੇ ਆ, ਕਾਊਂਟਰ ਤੇ ਹੁੰਦੇ ਹੈਗੇ ਆ। ਹੁਣ ਤੱਕ 108 ਗਰੋਸਰੀ ਵਰਕਰਸ ਦੀ ਮੌਤ ਹੋ ਚੁੱਕੀ ਆ USA ਦੇ ਵਿੱਚ, ਤੇ 16,300 ਦੇ ਕਰੀਬ ਜਿਹੜੇ ਗਰੋਸਰੀ ਸਟੋਰਾਂ ਦੇ ਵਰਕਰਸ ਆ ਉਹ COVID-19 ਨੂੰ ਐਕਸਪੋਜ਼ ਹੋਏ ਹੈਗੇ ਆ। ਤੇ ਜਿਹੜੀ ਯੂਨੀਅਨਸ ਆ ਗਰੋਸਰੀ ਵਰਕਰਸ ਦੀ, ਉਹ ਕਹਿੰਦੇ ਵੀ ਸਾਡੇ ਜਿਹੜੇ ਟੋਟਲ ਵਰਕਰਸ ਆ ਉਹ 1.3 ਮਿਲੀਅਨ ਹੈਗੇ ਆ ਆਲ ਓਵਰ USA। ਜੀ, US ਮਾਰਸ਼ਲਸ ਨੇ 45 ਜਿਹੜੇ ਆ ਲਾਪਤਾ ਬੱਚੇ ਜਿਹੜੇ ਆ ਉਹਨਾਂ ਨੂੰ ਰੈਸਕਿਊ ਕੀਤਾ ਆ, ਉਹਨਾਂ ਨੂੰ ਬਚਾਇਆ ਆ। ਆਪਰੇਸ਼ਨ ਆਟਮ ਹੋਪ ਦੇ ਤਹਿਤ ਅਥਾਰਟੀਜ਼ ਦੇ ਦੁਆਰਾ 179 ਜਿਹੜੇ ਲੋਕ ਆ ਉਹਨਾਂ ਨੂੰ ਗ੍ਰਿਫਤਾਰ ਇਸ ਆਪਰੇਸ਼ਨ ਦੇ ਤਹਿਤ ਕੀਤਾ ਗਿਆ, ਜਿਨ੍ਹਾਂ ਉੱਤੇ ਵੱਖ-ਵੱਖ ਸੈਕਸ ਦੇ ਜਿਹੜੇ ਕ੍ਰਾਈਮਸ ਆ ਉਹ ਲੱਗੇ ਹੋਏ ਸੀਗੇ। 45 ਬੱਚੇ ਦੇ ਨਾਲ 109 ਹੋਰ ਜਿਹੜੇ ਹਿਊਮਨ ਟ੍ਰੈਫਿਕਿੰਗ ਦੇ ਸਰਵਾਈਵਰਸ ਆ ਉਹਨਾਂ ਨੂੰ ਇਸ ਦੇ ਵਿੱਚੋਂ ਬਚਾਇਆ ਗਿਆ ਹੈਗਾ ਆ। ਸਟੇਟ ਦੇ ਜਿਹੜੇ ਅਟਰਨੀ ਜਨਰਲ ਹੈਗੇ ਆ ਓਹਾਇਓ ਦੇ, ਡੇਵਿਡ ਯੋਸਟ, ਉਹਨਾਂ ਨੇ ਜਿਹੜਾ ਦੱਸਿਆ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਐਂਟੀ ਹਿਊਮਨ ਟ੍ਰੈਫਿਕਿੰਗ ਐਫਰਟ ਜਿਹੜਾ ਆ ਸੂਬੇ ਦੇ ਇਤਿਹਾਸ ਦੇ ਵਿੱਚ ਇਹ ਕੀਤਾ ਗਿਆ ਆ, ਜਿਸ ਦੇ ਵਿੱਚ ਜਿਹੜੇ 45 ਬੱਚਿਆਂ ਨੂੰ, 109 ਹੋਰ ਲੋਕਾਂ ਨੂੰ, ਪੀੜਤਾਂ ਨੂੰ ਜਿਹੜਾ ਉਹ ਬਚਾਇਆ ਆ, ਤੇ 179 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਸੋ ਇਹ ਆਮ ਲੋਕਾਂ ਦੇ ਵਿੱਚ, ਆਮ ਸੂਬਿਆਂ ਦੇ ਵਿੱਚ ਅਜਿਹੇ ਜਿਹੜੇ ਲੋਕ ਨੇ, ਦਰਿੰਦੇ ਨੇ, ਉਹ ਘੁੰਮਦੇ ਫਿਰਦੇ ਰਹਿੰਦੇ ਨੇ। ਆਪਾਂ ਅਕਸਰ ਜਿਹੜੇ ਆ ਬੱਚਿਆਂ ਨੂੰ ਕਈ ਵਾਰੀ ਖੇਡਦੇ ਆ, ਇੱਧਰ ਉੱਧਰ ਹੋ ਜਾਂਦੇ ਆ, ਧਿਆਨ ਨਹੀਂ ਰੱਖਦੇ। ਸੋ ਅਜਿਹੇ ਕਈ ਦਰਿੰਦੇ ਨੇ, ਉਹ ਉਹਨਾਂ ਨੂੰ ਇੱਦਾਂ ਜਿਹੜਾ ਝਪੱਟਾ ਮਾਰ ਕੇ ਲੈ ਜਾਂਦੇ ਨੇ। ਸੋ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ, ਚਾਹੇ ਤੁਸੀਂ ਘਰ ਦੇ ਬਾਹਰ ਬੱਚੇ ਨੂੰ ਖੇਡਣ ਨੂੰ ਦਿੱਤਾ ਹੈ, ਤੇ ਚਾਹੇ ਉਹ ਬਾਹਰ ਕਿਤੇ ਪਾਰਕ ਵਗੈਰਾ 'ਚ ਖੇਡਣ ਗਏ ਹੈਗੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਵਾਈਜ਼ਰ ਹੈਗੇ ਸਟੀਵਨ ਮਿਲਰ, ਉਹਨਾਂ ਨੇ ਇਹ ਕਿਹਾ ਵੀ ਅਗਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੈਕੰਡ ਟਰਮ ਦੇ ਵਿੱਚ ਆਉਂਦੇ ਆ ਤੇ ਉਹਨਾਂ ਦਾ ਇਮੀਗ੍ਰੇਸ਼ਨ ਦਾ ਏਜੰਡਾ ਹੋਰ ਵੀ ਅਗਰੈਸਿਵ ਹੋਊਗਾ। ਕਹਿੰਦੇ ਪਈ ਅਸੀਂ ਜਿਹੜੀਆਂ ਪੋਲੀਟੀਕਲ ਅਸਾਈਲਮਸ ਅਪਲਾਈ ਕਰਦੇ ਆ ਲੋਕ, ਉਸ ਨੂੰ ਜਿਹੜਾ ਆ ਪੂਰੀ ਤਰ੍ਹਾਂ ਉਹਦੀ ਲਿਮਿਟ ਘਟਾਵਾਂਗੇ, ਉਹਨੂੰ ਫਾਈਟ ਕਰਾਂਗੇ। ਹੋਰ ਜਿਹੜੀਆਂ ਸੈਂਕਚੁਰੀ ਸਿਟੀਜ਼ ਹੈਗੀਆਂ ਉਹਨਾਂ ਨੂੰ ਟਾਰਗੇਟ ਕਰਾਂਗੇ, ਤੇ ਟਰੈਵਲ ਵੈਨ ਹੋਰ ਐਕਸਪੈਂਡ ਹੋਊਗਾ। ਪਿਛਲੇ ਟਾਈਮ 'ਚ ਆਪਾਂ ਦੇਖਿਆ ਕੁਛ ਮੁਲਕਾਂ ਦੇ ਲਈ ਜਿਹੜਾ ਟਰੈਵਲ ਬੈਨ ਲਾਇਆ ਗਿਆ ਸੀ, ਉਹ ਤੋਂ ਬਿਨਾਂ H1B ਵੀਜ਼ੇ, ਜਿਹੜੇ ਹੋਰ ਵਰਕ ਵੀਜ਼ੇਜ਼ ਆ, ਉਹਨਾਂ ਦੇ ਵਿੱਚ ਵੀ ਜਿਹੜਾ ਕੱਟ ਕੀਤਾ ਜਾਊਗਾ। ਇਹ ਜਿਹੜੀ ਕਹਿੰਦੇ ਵੀ ਜੇ ਸੈਕੰਡ ਟਰਮ ਸਾਡੇ ਕੋਲ ਆਉਂਦੀ ਆ, ਉਹਦੇ ਵਿੱਚ ਅਸੀਂ ਹੋਰ ਇਸ ਨੂੰ ਟਾਈਟ ਕਰਾਂਗੇ। ਜੀ, ਰਾਸ਼ਟਰਪਤੀ ਟਰੰਪ ਨੇ ਇਲੈਕਸ਼ਨ ਨਾਈਟ ਵਾਲੇ ਦਿਨ ਜਿਹੜਾ ਟਰੰਪ ਇੰਟਰਨੈਸ਼ਨਲ ਹੋਟਲ ਆ ਵਾਸ਼ਿੰਗਟਨ ਦੇ ਵਿੱਚ ਉੱਥੇ ਗੈਦਰਿੰਗ ਜਿਹੜੀ ਰੱਖੀ ਸੀ, ਤੇ ਹੁਣ ਜਿਹੜੇ ਉਸ ਦੇ ਨਾਲ ਜੁੜੇ ਹੋਏ ਲੋਕ, ਉਹਨਾਂ ਤੋਂ ਇਹ ਪਤਾ ਲੱਗ ਰਿਹਾ ਆ ਵੀ ਉਹ ਜਿਹੜੀ ਗੈਦਰਿੰਗ ਆ ਟਰੰਪ ਹੋਟਲ ਦੀ ਬਜਾਏ ਹੁਣ ਵਾਈਟ ਹਾਊਸ ਦੇ ਵਿੱਚ ਉਹ ਕੀਤੀ ਜਾਵੇਗੀ। ਇਹ ਕਹਿੰਦੇ ਵੀ ਜਿਨ੍ਹਾਂ ਨੇ ਇਸ ਦੇ ਬਾਬਤ ਇਹਨਾਂ ਨੇ ਕੈਂਪੇਨ ਨੇ ਜਿਹੜੀਆਂ ਈਮੇਲਸ ਘੱਲੀਆਂ ਆ ਲੋਕਾਂ ਨੂੰ, ਜਿਹੜਾ ਆ ਉਹ ਫੰਡ ਰੇਜ਼ਿੰਗ ਦੇ ਲਈ ਜਾਂ ਕਿਹੜਾ ਇੱਕ ਜੇਤੂ ਉਸ ਦੇ ਵਿੱਚ ਕੱਢਿਆ ਜਾਊਗਾ, ਉਸ ਤੋਂ ਜਿਹੜਾ ਇਹ ਪਤਾ ਲੱਗ ਰਿਹਾ ਆ। ਕੁਛ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਉਹ 3 ਨਵੰਬਰ ਦੀ ਰਾਤ ਆ ਉਹ ਵਾਈਟ ਹਾਊਸ ਦੇ ਵਿੱਚ ਹੀ ਬਿਤਾਉਣ ਬਾਰੇ ਜਿਹੜੇ ਉਹ ਸੋਚ ਰਹੇ ਨੇ, ਜਿੱਥੇ ਉਹ ਨਤੀਜਿਆਂ ਨੂੰ ਉਹ ਸੁਣਨਗੇ, ਦੇਖਣਗੇ। ਜੀ,
ਜਿਹੜਾ ਹੁਣ ਕਹਿੰਦੇ ਵੀ ਬਲੈਕ ਫਰਾਈਡੇ ਆ ਨਾ, ਬਲੈਕ ਫਰਾਈਡੇ ਕਰਕੇ ਬਹੁਤ ਸਾਰੀਆਂ ਸੇਲਸ ਲੱਗੀਆਂ ਕਈ, ਕਿਉਂਕਿ ਪਿਛਲੇ ਮਹੀਨਿਆਂ ਦੇ ਦੌਰਾਨ ਕਈ ਕੰਪਨੀਆਂ ਜਿਹੜੀਆਂ ਆਪਣਾ ਇਲੈਕਟ੍ਰੋਨਿਕ ਸਮਾਨ ਜਾਂ ਹੋਰ ਇਦਾਂ ਦਾ ਸਮਾਨ ਜਿਹੜਾ ਆ ਉਹ ਘੱਟ ਵੇਚ ਸਕੀਆਂ, ਸੋ ਸੇਲਸ ਕਹਿੰਦੇ ਬੜੀਆਂ ਲੱਗੀਆਂ ਆ। ਬੈਸਟ ਬਾਈ ਨੇ ਟੀਵੀ ਜਿਹੜੇ ਹੈਗੇ ਆ $4,000 ਦੇ ਟੀਵੀ 75 ਇੰਚ ਦੇ, ਉਹ $499 ਤੱਕ ਦੇ ਲਾਏ ਹੋਏ ਆ। ਜੀ ਬਿਲਕੁਲ। ਸੋ ਜੇ ਕਿਸੇ ਨੇ ਇਹਨਾਂ ਡੀਲਸ ਦੇ ਬਾਰੇ ਜਾਣਕਾਰੀ ਲੈਣੀ ਹੋਵੇ, ਇੱਕ ਵੈਬਸਾਈਟ ਹੈਗੀ ਆ slickdeals.net। ਸੋ ਉਸ ਦੇ ਉੱਤੇ ਜਾ ਕੇ ਤੁਸੀਂ ਜਿਹੜੀ ਆ ਇਨਫੋਰਮੇਸ਼ਨ ਆ ਉਹ ਤੁਸੀਂ ਲੈ ਸਕਦੇ ਆ। ਵੈਸੇ ਵੀ ਲੋਕੀ ਅੱਕੇ ਪਏ ਨੇ, ਅਤੇ ਜਦੋਂ ਸਟ੍ਰੈਸ ਦੇ ਵਿੱਚ ਹੁੰਦੇ ਨੇ ਲੋਕ ਸ਼ਾਪਿੰਗ ਜਿਹੜੀ ਉਹ ਜ਼ਿਆਦਾ ਕਰਦੇ ਹੁੰਦੇ ਆ। ਤੁਸੀਂ ਜਿਹੜਾ ਉਹ ਪਰ ਧਿਆਨ ਦੇ ਨਾਲ ਕਰਿਓ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈ ਨਾ ਕਈ ਵਾਰੀ ਜਿਹੜਾ ਉਹ ਤੁਹਾਨੂੰ ਬਾਅਦ ਦੇ ਵਿੱਚ ਨੁਕਸਾਨਦੇਹ ਵੀ ਸਾਬਤ ਹੋ ਜਾਂਦੀ ਹੈ। ਲੋੜ ਵੀ ਨਹੀਂ ਹੁੰਦੀ, ਆਪਾਂ ਉਹ ਚੀਜ਼ਾਂ ਜਿਹੜੀਆਂ ਉਹ ਖਰੀਦ ਲੈਂਦੇ ਹਾਂ ਵੀ ਲੈ ਵੀ ਇੱਥੇ ਤਾਂ ਇੰਨਾ ਸਸਤਾ ਲੱਗਾ ਆ, ਪਰ ਧਿਆਨ ਦੇ ਨਾਲ ਹੀ ਜਿਹੜਾ ਉਹ ਖਰਚਾ ਕਰਿਓ। ਬਾਕੀ ਆਪਾਂ ਦੱਸ ਹੀ ਰਹੇ ਹਾਂ ਵੀ ਇਕਨੋਮਿਕ ਹਾਲਾਤਾਂ ਨੂੰ ਲੈ ਕੇ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਕੀ ਬਣੂਗਾ। ਸੋ ਸੇਵਿੰਗਸ ਜਿਹੜੀਆਂ ਆ ਉਹ ਤੁਸੀਂ ਆਪਣੀਆਂ ਜ਼ਰੂਰ ਬਚਾ ਕੇ ਜਿਹੜੀਆਂ ਉਹ ਰੱਖਿਆ ਕਰੋ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਜਿਹੜੇ ਇਸ ਟਾਈਮ ਦੋਨੋਂ ਹੀ ਕੈਂਪੇਨਸ ਦੇ ਦੁਆਰਾ ਜਿਹੜੇ ਵੋਟਰਸ ਘਰਾਂ ਦੇ ਵਿੱਚ ਰਹਿ ਗਏ ਸੀਗੇ ਪਿਛਲੀ ਵਾਰੀ, ਉਹਨਾਂ ਦੇ ਉੱਤੇ ਜਿਹੜਾ ਉਹ ਜ਼ੋਰ ਲਾ ਰਹੇ ਨੇ, ਜੀ ਜਾਨ ਜਿਹੜੀ ਲਾ ਰਹੇ ਨੇ ਵੀ ਉਹ ਘਰਾਂ 'ਚੋਂ ਨਿਕਲਣ ਅਤੇ ਉਹ ਆ ਕੇ ਵੋਟ ਪਾਉਣ। ਖਾਸ ਕਰਕੇ ਇਸ ਦੇ ਵਿੱਚ ਜਿਹੜੀ ਡੈਮੋਕ੍ਰੇਟ ਪਾਰਟੀ ਜ਼ਿਆਦਾ ਐਫਰਟ ਜਿਹੜੀ ਉਹ ਕਰ ਰਹੀ ਆ, ਕਿਉਂਕਿ ਪਿਛਲੀ ਵਾਰੀ ਜਦੋਂ ਬਰਨੀ ਸੈਂਡਰਸ ਨੂੰ ਬੈਕਸਟੈਪ ਕਰਕੇ ਹੈਲਰੀ ਕਲਿੰਟਨ ਨੂੰ ਜਿਹੜਾ ਉਹ ਬਣਾਇਆ ਗਿਆ ਸੀਗਾ, ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਲਿਬਰਲ ਜਾਂ ਜਿਹੜਾ ਲੈਫਟਿਸਟ ਜ਼ਿਆਦਾ ਜਿਹੜਾ ਸੀਗਾ ਵਿਚਾਰਧਾਰਾ ਵਾਲਾ ਵੋਟਰ ਆ, ਉਸ ਨੇ ਵੋਟਿੰਗ ਤੋਂ ਇੱਕ ਹਿਸਾਬ ਦੇ ਨਾਲ ਕਿਨਾਰਾ ਕਰ ਗਿਆ ਸੀ, ਉਹਨੇ ਵੋਟ ਜਿਹੜੀ ਉਹ ਨਹੀਂ ਸੀ ਪਾਈ। ਅਤੇ ਇਹ ਇੱਕ ਕਾਰਨ ਜਿਹੜਾ ਉਹ ਕਿਹਾ ਜਾ ਰਿਹਾ ਸੀਗਾ ਵੀ ਉਸ ਟਾਈਮ ਦੇ ਉੱਤੇ ਵੀ ਹੈਲਰੀ ਜਿਹੜੀ ਆ ਉਹ ਹਾਰ ਗਈ ਆ ਅਤੇ ਟਰੰਪ ਜਿਹੜੀ ਆ ਉਹ ਜਿੱਤ ਗਿਆ। ਜਦ ਕਿ ਜੇ ਤੁਸੀਂ ਮਾਹਰਾਂ ਦੀ ਮੰਨੋ ਤਾਂ ਹੈਲਰੀ ਕਲਿੰਟਨ ਨੇ ਆਪਣਾ ਜਿਹੜਾ ਕੈਂਪੇਨ ਆ ਉਸ ਨੂੰ ਬਹੁਤ ਹੀ ਗਲਤ ਢੰਗ ਦੇ ਨਾਲ ਰਨ ਕੀਤਾ ਸੀਗਾ, ਇਸ ਕਰਕੇ ਜਿਹੜਾ ਉਹ ਰਹਿ ਗਿਆ ਸੀਗਾ। ਪਰ ਇਸ ਵਾਰ ਜ਼ੋਰ ਜਿਹੜਾ ਉਹ ਪੂਰਾ ਲੱਗਾ ਹੋਇਆ ਆ ਵੀ ਇਹ ਜਿਹੜੇ ਵੋਟਰਸ ਆ ਉਹਨਾਂ ਨੂੰ ਐਨਰਜਾਈਜ਼ ਕਰਕੇ ਅਤੇ ਪੋਲਿੰਗ ਬੂਥਾਂ ਤੱਕ ਜਾਂ ਅਰਲੀ ਵੋਟਿੰਗ ਜਿਹੜੀ ਆ ਉਹਨਾਂ ਤੋਂ ਕਰਵਾਈ ਜਾਵੇ। ਅਤੇ ਇਸ ਵਾਰ ਕਾਫੀ ਜ਼ਿਆਦਾ ਜਿਹੜਾ ਉਹ ਜ਼ੋਰ ਲੱਗਾ ਹੋਇਆ ਆ। ਉੱਧਰ ਆਪਾਂ ਕੱਲ੍ਹ ਇੱਕ ਰਿਪੋਰਟ ਸਾਂਝੀ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਲਟੀਨੋ ਵੋਟਰਸ ਆ ਉਹਨਾਂ ਦਾ ਸਮਰਥਨ ਜਿਹੜਾ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਆ ਉਹ ਮਿਲ ਰਿਹਾ ਹੈਗਾ ਆ। ਅਤੇ ਜਿਹੜਾ ਕੰਜ਼ਰਵੇਟਿਵ ਰਾਸ਼ਟਰਪਤੀ ਟਰੰਪ ਦਾ ਕੈਂਪੇਨ ਆ ਉਹ ਇਹ ਆਸ ਲਈ ਬੈਠਾ ਆ ਵੀ ਇਹ ਜਿਹੜੀ ਵੋਟ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਰਹੀ ਆ ਉਹ ਬੈਟਰ ਗਰਾਊਂਡ ਸਟੇਟਸ ਦੇ ਵਿੱਚ ਇਹਨਾਂ ਨੂੰ ਇੱਕ ਅਪਰ ਐਜ ਜਿਹੜਾ ਉਹ ਦਊਗੀ, ਜਿਸ ਕਰਕੇ ਜਿਹੜੀਆਂ ਬੈਟਲ ਗਰਾਊਂਡ ਸਟੇਟਸ ਆ ਉਹ ਇਹਨਾਂ ਨੂੰ ਜਿੱਤਣ ਦੇ ਵਿੱਚ ਕਾਮਯਾਬੀ ਜਿਹੜੀ ਉਹ ਮਿਲ ਸਕਦੀ ਆ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ। 4 ਦਿਨ ਜਿਹੜੇ ਉਹ ਮਹਿਜ ਰਹਿ ਗਏ ਨੇ। ਤੁਸੀਂ ਵੀ ਜ਼ਰੂਰ ਮੇਕ ਸ਼ੋਰ ਕਰੋ ਵੀ ਜਿਹੜੇ ਸਿਟੀਜ਼ਨ ਨੇ 18 ਸਾਲ ਤੋਂ ਉੱਤੇ ਨੇ, ਵੋਟਿੰਗ ਦੇ ਲਈ ਰਜਿਸਟਰਡ ਨੇ, ਵੀ ਉਹ ਤੁਸੀਂ ਵੋਟ ਜਿਹੜੀ ਉਹ ਪਾ ਦਿੱਤੀ ਹੋਵੇ। ਜੇ ਨਹੀਂ ਪਾਈ ਤਾਂ ਤੁਸੀਂ ਜੇ ਅਜੇ ਹੁਣੇ ਸਿਟੀਜ਼ਨ ਬਣੇ ਹੋ ਤਾਂ ਜਦੋਂ ਅਰਲੀ ਵੋਟਿੰਗ ਸੈਂਟਰਸ ਖੁੱਲ੍ਹ ਜਾਣਗੇ ਉੱਥੇ ਜਾ ਕੇ ਤੁਸੀਂ ਇਸ ਚੀਜ਼ ਦੇ ਪ੍ਰਤੀ ਜਿਹੜੀ ਮਦਦ ਆ ਉਹ ਤੁਸੀਂ ਲੈ ਸਕਦੇ ਆ। ਸੋ 3-4 ਦਿਨ ਜਿਹੜੇ ਉਹ ਵੋਟਿੰਗ ਸੈਂਟਰ ਖੁੱਲ੍ਹੇ ਰਹਿਣੇ ਆ। ਲਾਸਟ ਡੇ ਦਾ ਇੰਤਜ਼ਾਰ ਨਾ ਕਰਿਓ। ਵੀਕਐਂਡ ਦੇ ਉੱਤੇ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਆ ਤੁਸੀਂ ਜਾ ਕੇ ਜਿਹੜੀ ਉੱਥੇ ਜਿਹੜੀ ਵੋਟ ਆ ਉਹ ਆਪਣੀ ਪਾ ਸਕਦੇ ਹੋ। ਜੇ ਉਹ ਵੀ ਨਹੀਂ ਤਾਂ ਡਰੋਪ ਆਫ ਜਿਹੜਾ ਬੈਲਟ ਡਰੋਪ ਬਾਕਸਿਸ ਹੈਗੇ ਆ ਉਹਨਾਂ ਦੇ ਵਿੱਚ ਜਾ ਕੇ ਵੀ ਤੁਸੀਂ ਆਪਣੀ ਵੋਟ ਦਾ ਭੁਗਤਾਨ ਜਿਹੜਾ ਕਰ ਸਕਦੇ ਹੋ, ਜਿਹੜੀ ਤੁਹਾਨੂੰ ਮੇਲ ਦੇ ਵਿੱਚ ਬੈਲਟ ਆ ਉਹ ਆਇਆ ਹੋਇਆ ਆ। ਜੀ ਸਾਡਾ ਸਮਾਂ ਵੀ ਖਬਰਾਂ ਦਾ ਸਮਾਪਤ ਆ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਬੇਨਤੀ ਹੈ ਭਈ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ। ਲਗਭਗ ਕਾਫੀ ਪ੍ਰੋਗਰਾਮ ਜਿਹੜੇ ਪੰਜਾਬੀ ਰੇਡੀਓ USA ਦੇ ਆ ਉਹ ਆਪਾਂ YouTube ਚੈਨਲ 'ਤੇ ਪਾ ਦਿੰਦੇ ਆ। ਸਿੱਖ ਹਿਸਟਰੀ ਦੇ ਰੇਡੀਓ 'ਤੇ ਤਾਂ ਤੁਸੀਂ ਬਹੁਤ ਸਮੇਂ ਤੋਂ ਸੁਣਦੇ ਆ, ਅਤੇ ਹੁਣ YouTube ਦੇ ਉੱਤੇ ਵੀ ਜਿਹੜਾ ਉਹਦੇ ਜਿਹੜੀਆਂ ਫੋਟੋਜ਼ ਸਮੇਤ ਇਨਫੋਰਮੇਸ਼ਨ ਹੁੰਦੀ ਆ। ਜੀ, ਅਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮੀਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।